ਵਾਸ਼ਿੰਗਟਨ, ਗੁਰਪਾਲ ਸੰਧੂ ਐਂਟੀਲੋਪ, ਜੀਐਨ ਟਾਇਰ ਐਂਡ ਟੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨੰਬਰ 209-277-0113 ਦੇ ਉੱਤੇ, ਤੇ ਨਾਲ ਹੀ ਮਨਜੀਤ ਸਿੰਘ ਨਰਿੰਦਰ ਕੌਰ, ਕਲੋਵਿਸ ਅਮਰਜੀਤ ਸਿੰਘ, ਸਟਾਕਟਨ ਗੁਰਮੀਤ ਸਿੰਘ ਗਿੱਲ, ਕਲੋਵਿਸ ਸਤਨਾਮ ਸਿੰਘ, ਯੂਨੀਵਰਸਿਟੀ ਬੀਚ ਦਾ ਪਰਿਵਾਰ, ਫ੍ਰੈਜ਼ਨੋ ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਬਿੰਦਰ ਧਾਰੀਵਾਲ, ਬੇਕਰਸਫੀਲਡ ਦਾ ਸੁੱਚਾ ਸਿੰਘ, ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਹਰਜੋਤ ਸਿੰਘ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਦੇ ਹਾਂ। ਕੱਲ੍ਹ 4th of July ਦਾ ਜਿਹੜੇ ਜਸ਼ਨ ਆ, 4 ਸਵੇਰੇ ਜਿਹੜੇ ਆ ਮੁਲਕ ਦੇ ਵਿੱਚ ਜਿਹੜੇ ਉਹ ਮਨਾਏ ਗਏ। ਵਾਸ਼ਿੰਗਟਨ DC ਤੋਂ ਲੈ ਕੇ ਜਿਹੜੇ ਆਲਮੋਸਟ ਸਾਰੇ ਹੀ ਸ਼ਹਿਰਾਂ ਦੇ ਵਿੱਚ ਕੋਈ ਨਾ ਕੋਈ ਪ੍ਰੋਗਰਾਮ ਅਮਰੀਕਾ ਦੀ 243ਵੀਂ ਆਜ਼ਾਦੀ ਦਿਵਸ ਦੇ ਉੱਤੇ ਜਿਹੜੇ ਉਹ ਉਲੀਕੇ ਗਏ ਸੀਗੇ। ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਸਿੱਖਾਂ ਨੇ ਵੀ ਪਾਰਟੀਸਪੇਟ ਕੀਤਾ ਪਰੇਡ ਦੇ ਵਿੱਚ। ਪਾਣੀ ਦੀਆਂ ਬੋਤਲਾਂ ਜਿਹੜੀਆਂ ਫ੍ਰੀ ਦਿੱਤੀਆਂ। ਸੈਨੋਜ਼ੇ, ਫਰੀਮੌਂਟ, ਟਰਲਕ, ਟ੍ਰੇਸੀ, ਫੇਅਰਫੀਲਡ, ਇਹਨਾਂ ਜਿਹੜੇ ਸ਼ਹਿਰਾਂ ਤੋਂ ਸਾਨੂੰ ਖਬਰਾਂ ਆਈਆਂ ਹੈਗੀਆਂ। ਅਤੇ ਕੱਲ੍ਹ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਨੇ ਜਿਹੜਾ ਹੈਗਾ ਆ ਲਿੰਕਨ ਮੈਮੋਰੀਅਲ ਉੱਥੋਂ ਜਿਹੜਾ ਐਡਰੈਸ ਕੀਤਾ, ਅਤੇ ਉਹਨਾਂ ਨੇ ਸਲੂਟ ਟੂ ਅਮੈਰੀਕਾ ਕਰਕੇ ਜਿਹੜਾ ਆ ਸ਼ੋਅ ਆਫ ਫੋਰਸ ਵੀ ਜਿਹੜਾ ਕਹਿੰਦੇ ਉੱਥੇ ਸਟੈਲਥ ਫਾਈਟਰ ਜਿਹੜੇ ਸੀਗੇ ਉਹ ਵੀ ਉੱਪਰ ਘੁੰਮ ਰਹੇ ਸੀ, ਅਤੇ ਕਾਫੀ ਟੈਂਕ ਵਗੈਰਾ ਵੀ ਜਿਹੜੇ ਆ ਨੈਸ਼ਨਲ ਮਾਲ ਜਿਹੜਾ ਆ ਉੱਥੇ ਲਾਏ ਗਏ ਸੀਗੇ। ਜੀ ਬਿਲਕੁਲ, ਕਾਫੀ ਜਿਹੜਾ ਉਹਨਾਂ ਨੇ ਕੱਲ੍ਹ ਉੱਦਾਂ ਕਹਿੰਦੇ ਕਾਫੀ ਮੀਂਹ ਪੈ ਰਿਹਾ ਸੀਗਾ, ਡਾਰਕ ਗਲੂਮੀ ਕਲਾਊਡਸ ਜਿਹੜੇ ਉੱਥੇ ਸੀਗੇ, ਪਰ ਉਸ ਮੀਂਹ ਦੇ ਬਾਵਜੂਦ ਕਾਫੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਲੋਕ ਆ ਉੱਥੇ ਇਸ ਸਲੂਟ ਟੂ ਅਮੈਰੀਕਾ ਦੇ ਪ੍ਰੋਗਰਾਮ ਦੇ ਵਿੱਚ 4th of July ਦੇ ਇਸ ਪ੍ਰੋਗਰਾਮ ਦੇ ਵਿੱਚ ਲੋਕ ਪਹੁੰਚੇ, ਅਤੇ ਆਪੋ ਆਪਣੇ ਹਿਸਾਬ ਦੇ ਨਾਲ ਉਹਨਾਂ ਨੇ ਜਿਹੜੇ ਉਹ ਜਸ਼ਨ ਮਨਾਏ। ਅਤੇ ਰਾਸ਼ਟਰਪਤੀ ਟਰੰਪ ਦੇ ਜਿਹੜੀ ਸਪੀਚ ਆ ਉਸ ਦੀ ਕਾਫੀ ਪ੍ਰਸ਼ੰਸਾ ਵੀ ਜਿਹੜੀ ਕਿਤੇ ਨਾ ਕਿਤੇ ਹੋ ਰਹੀ ਹੈ। ਕਹਿੰਦੇ ਵੀ ਕਿ ਕਾਫੀ ਜਿਹੜੀ ਨਹੀਂ ਤਾਂ ਜ਼ਿਆਦਾਤਰ ਇੱਕ ਪਾਸੇ ਨੂੰ ਜਿਹੜੀ ਇੱਕ ਪਾਸੜ ਜਿਹੜੀ ਸਪੀਚ ਹੋ ਜਾਂਦੀ ਆ। ਕੱਲ੍ਹ ਜਿਹੜੀ ਉਹਨਾਂ ਨੇ ਇੱਦਾਂ ਦੀ ਚੀਜ਼ ਕਿਸੇ ਨੂੰ ਵੀ ਛੋਇਆ ਨਹੀਂ, ਇੱਦਾਂ ਲੱਗਦਾ ਸੀ ਵੀ ਸੋਹਣੀ ਤਿਆਰੀ ਜਿਹੜੀ ਆ ਉਹ ਕਰਕੇ ਆਏ ਸੀ, ਅਤੇ ਟੂ ਦਾ ਪੁਆਇੰਟ ਜਿਹੜੇ ਆ ਉਹਨਾਂ ਨੇ ਉਸ ਦੇ ਵਿੱਚ ਗੱਲਾਂ ਕੀਤੀਆਂ। ਅਤੇ ਜਿਹੜੇ ਕਾਫੀ ਲੋਕ ਮੀਂਹ ਦੇ ਬਾਵਜੂਦ ਵੀ ਜਿਹੜੇ ਉੱਥੇ ਖੜ੍ਹੇ ਰਹੇ, ਅਤੇ ਉਹਨਾਂ ਦੀ ਸਾਰੀ ਸਪੀਚ ਜਿਹੜੀ ਉਹਨਾਂ ਨੇ ਸੁਣੀ ਆ। ਵੱਖ-ਵੱਖ ਜਿਹੜੇ ਏਅਰਫੋਰਸ ਦੇ ਜਿਹੜੇ ਜਹਾਜ਼ ਸੀਗੇ ਉਹਨਾਂ ਨੇ ਉੱਤੋਂ ਜਿਹੜੀਆਂ ਆ ਉਹ ਉਡਾਨਾਂ ਜਿਹੜੀਆਂ ਉਹ ਭਰੀਆਂ। 45ਵੇਂ ਇਹ ਰਾਸ਼ਟਰਪਤੀ ਜਿਹੜੇ ਆ ਉਹ ਅਮਰੀਕਾ ਦੇ, ਜਿਨ੍ਹਾਂ ਨੇ ਇਹ ਸੰਬੋਧਨ ਜਿਹੜਾ ਕੀਤਾ ਆ 4th of July ਦੇ ਉੱਤੇ ਅਮਰੀਕਾ ਦੇ ਨਿਵਾਸੀਆਂ ਨੂੰ, ਅਤੇ ਉਹਨਾਂ ਨੇ ਸਾਰਿਆਂ ਨੂੰ ਜਿਹੜੀਆਂ ਆ ਉਹ ਮੁਬਾਰਕਾਂ ਵੀ ਜਿਹੜੀਆਂ ਦਿੱਤੀਆਂ। ਜੀ, ਸੋ ਬਿਲਕੁਲ ਕਹਿੰਦੇ $2,71,000 ਦੇ ਕਰੀਬ ਦੇ ਪਟਾਕੇ ਉੱਥੇ ਚਲਾਏ ਜਾਂਦੇ ਆ, ਅਤੇ ਪਲੱਸ ਇਸ ਵਾਰ $7.5 ਲੱਖ ਜਿਹੜੇ ਆ ਉਹ ਡੋਨੇਸ਼ਨ ਦਿੱਤੀ ਗਈ ਸੀ ਹੋਰ ਫਾਇਰ ਵਰਕਸ ਦੇ ਲਈ। ਸੋ ਲਗਭਗ $1 ਮਿਲੀਅਨ ਦੇ ਉੱਥੇ ਜਿਹੜੇ ਪਟਾਕੇ ਹੀ ਚਲਾਏ ਗਏ ਹੈਗੇ ਆ ਜੀ। ਇਸੇ ਤਰ੍ਹਾਂ $2.5 ਮਿਲੀਅਨ ਆਲਰੇਡੀ ਜਿਹੜੇ ਪਾਰਕਸ ਦਾ ਬਜਟ ਜਿਹੜਾ ਪਹਿਲਾਂ ਹੀ ਬਹੁਤ ਜ਼ਿਆਦਾ ਘੱਟ ਆ, ਉਹਦੇ ਵਿੱਚੋਂ ਇਸ ਜਸ਼ਨ ਦੇ ਵਿੱਚ ਜਿਹੜਾ ਮਨਾਉਣ ਦੇ ਲਈ ਜਿਹੜਾ ਆ ਉਹ ਡਾਈਵਰਟ ਜਿਹੜਾ ਉਹ ਕੀਤਾ ਗਿਆ ਸੀਗਾ ਜੀ। ਸੋ ਇਸੇ ਤਰ੍ਹਾਂ ਜਿਹੜੇ ਜਹਾਜ਼ ਸੀਗੇ ਜਿਹੜੇ ਫਾਈਟਰ ਸਟੈਲਥ ਫਾਈਟਰ ਜਿਹੜੇ ਆ B-2 ਬੰਬਰਸ ਜਿਹੜੇ ਹੈਗੇ, ਉਹਨਾਂ ਦੀ ਕਹਿੰਦੇ $1,22,311 ਘੰਟੇ ਦੀ ਕੋਸਟ ਪੈਂਦੀ ਹੈਗੀ ਆ। ਸੋ ਇਹ ਦੇਖ ਲਓ ਖਰਚੀਲਾ ਕੰਮ ਰਿਹਾ। ਕੱਲ੍ਹ ਜਿਹੜੀ ਦੇਸ਼ ਭਗਤੀ ਘੋਟ ਕੇ ਜਿਹੜੀ ਰਾਸ਼ਟਰਪਤੀ ਟਰੰਪ ਨੇ ਸਾਰਿਆਂ ਦੇ ਵਿੱਚ ਜਿਹੜੀ ਆ ਘੋਲ ਕੇ ਪਾਈ ਆ। ਅਤੇ ਜਿਹੜੇ ਦੇਖੋ ਉਹਨਾਂ ਦੇ ਸਪੋਰਟਰ ਆ ਉਹ ਚੰਗਾ ਵੀ ਕਹਿ ਰਹੇ, ਜਿਹੜੇ ਕ੍ਰਿਟਿਕ ਆ ਉਹਨਾਂ ਨੂੰ ਕਹਿ ਰਹੇ ਆ ਵੀ ਵਾਧੂ ਦੇ ਪੈਸੇ ਜਿਹੜੇ ਉਹਨਾਂ ਨੇ ਜਾਇਆ ਵੀ ਕੀਤੇ ਆ। ਸੋ ਦੋਨੋਂ ਪਾਸੇ ਦੇ ਲੋਕ ਤੁਹਾਨੂੰ ਜਿਹੜੇ ਉਹ ਮਿਲਣਗੇ, ਪਰ ਓਵਰਆਲ ਜੇ ਆਪਾਂ ਦੇਖਿਆ ਜਾਵੇ ਤਾਂ ਇਕੱਲੇ $multi-million ਦੇ ਜਿਹੜੇ ਪਟਾਕੇ ਆ ਕੱਲ੍ਹ ਦੇ ਪੂਰੇ ਅਮਰੀਕਾ ਦੇ ਵਿੱਚ ਜਿਹੜੇ ਉਹ ਜਿਹੜੇ ਅਧਿਕਾਰਤ ਤੌਰ 'ਤੇ ਚਲਾਏ ਜਾਂਦੇ। ਬਹੁਤ ਸਾਰੇ ਲੋਕਾਂ ਨੇ ਖੁਦ ਖਰੀਦ ਕੇ ਵੀ ਜਿਹੜੇ ਬਹੁਤ ਪਟਾਕੇ ਜਿਹੜੇ ਆ ਉਹ ਚਲਾਏ ਆ। ਇੱਕ ਜਿਹੜਾ ਜਸ਼ਨ ਆ ਉਹ ਮਨਾਇਆ ਜਾ ਰਿਹਾ 243 ਸਾਲ ਪਹਿਲਾਂ ਕੀ ਹੋਇਆ ਸੀ, ਕਿਵੇਂ ਹੋਇਆ ਸੀ, ਉਸ ਦਾ ਭਾਵੇਂ ਬਹੁਤੇ ਲੋਕਾਂ ਨੂੰ ਜਿਹੜਾ ਉਹ ਨਾ ਪਤਾ ਹੋਵੇ, ਪਰ ਜਿਹੜੇ ਇਸ ਟਾਈਮ ਦੇ ਉੱਤੇ ਇਸ ਜਿਹੜੇ ਛੁੱਟੀ ਦਾ ਨਜ਼ਾਰਾ ਜਿਹੜਾ ਸਾਰਿਆਂ ਨੇ ਆਪਣੇ ਪਰਿਵਾਰਾਂ ਦੇ ਨਾਲ ਇਸ ਤਰੀਕੇ ਦੇ ਨਾਲ ਮਨਾਇਆ। ਅਤੇ ਹਰਜੋਤ ਸਿੰਘ ਜੀ, ਕਈ ਥਾਵਾਂ ਦੇ ਉੱਤੇ ਇਹ ਵੀ ਪਤਾ ਲੱਗਾ ਵੀ ਬਹੁਤ ਕਈ ਲੋਕਾਂ ਨੇ ਹਵਾ ਦੇ ਵਿੱਚ ਗੋਲੀਆਂ ਫਾਇਰ ਵੀ ਜਿਹੜੇ ਕੱਢੇ, ਅਤੇ ਕਈ ਥਾਵਾਂ ਦੇ ਉੱਤੇ ਲੋਕਾਂ ਦੀਆਂ ਗੱਡੀਆਂ ਦਾ ਨੁਕਸਾਨ ਹੋਇਆ ਇਸ ਜਿਹੜੀ ਹਵਾਈ ਫਾਇਰਾਂ ਦੇ ਕਰਕੇ ਵੀ। ਸੋ ਆਈ ਥਿੰਕ ਥੋੜ੍ਹਾ ਜਿਹਾ ਪਰਹੇਜ਼ ਲੋਕਾਂ ਨੂੰ ਅਜਿਹੀਆਂ ਚੀਜ਼ਾਂ ਵੱਲ ਨੂੰ ਕਰਨ ਦੀ ਜ਼ਰੂਰਤ ਹੈਗੀ ਆ। ਤੁਸੀਂ ਬਹੁਤ ਜ਼ਿਆਦਾ ਤੁਹਾਡੇ ਮਨ ਦੇ ਵਿੱਚ ਜੋਸ਼ ਹੁੰਦਾ ਆ, ਤੁਸੀਂ ਜੀ ਸਦਕੇ ਕਰੋ, ਪਰ ਗੋਲੀਆਂ ਤੋਂ ਫਾਇਰ ਆਰਮਸ ਤੋਂ ਜਿਹੜਾ ਪਰਹੇਜ਼ ਹੀ ਰੱਖਣਾ ਚਾਹੀਦਾ ਹੈਗਾ। ਜੀ,
ਤੇ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਸਿਟੀਜ਼ਨਸ਼ਿਪ ਦਾ ਕੁਐਸਚਨ ਹੈਗਾ, ਸੁਪਰੀਮ ਕੋਰਟ ਨੇ ਟਰਨ ਡਾਊਨ ਕਰਤਾ ਸੀ ਤੇ ਹੁਣ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਉਹ ਕਹਿੰਦੇ ਆ ਵੀ ਮੈਂ ਐਗਜ਼ੀਕਿਊਟਿਵ ਆਰਡਰ ਨਾਲ ਵੀ ਇਹ ਕੁਐਸਚਨ ਐਡ ਕਰ ਸਕਦਾ ਹੈਗਾ ਤੇ ਪਈ ਦੇਰ ਆਰ 4 to 5 ਡਿਫਰੈਂਟ ਆਪਸ਼ਨ ਜਿਹਦੇ ਕਰਕੇ ਅਸੀਂ ਕੁਐਸਚਨ ਐਡ ਕਰ ਸਕਦੇ ਹਾਂ। ਨਾਲ ਦੀ ਨਾਲ ਉਹਨਾਂ ਨੇ ਇਮੀਗ੍ਰੇਸ਼ਨ ਤੇ ਕਿਹਾ ਵੀ ਮੈਂ ਇਮੀਗ੍ਰੇਸ਼ਨ ਦੇ ਹੱਕ ਦੇ ਵਿੱਚ ਹੈਗਾ, ਲੀਗਲ ਇਮੀਗ੍ਰੇਸ਼ਨ ਦੇ, ਚਾਹੇ 2 ਟਾਈਮ ਜਾਂ 3 ਟਾਈਮ ਤੱਕ ਵੀ ਆਵੇ। ਪਰ ਇਹ ਮੈਨੂੰ ਨਹੀਂ ਸਮਝ ਆ ਰਹੀ ਵੀ ਜਿਹੜੇ ਇੱਥੇ ਲੋਕ ਰਹਿ ਰਹੇ ਆ ਉਹਨਾਂ ਨੂੰ ਸਿਟੀਜ਼ਨਸ਼ਿਪ ਦਾ ਕੁਐਸਚਨ ਕਿਉਂ ਨਹੀਂ ਪੁੱਛਿਆ ਜਾ ਸਕਦਾ। ਤੇ ਸਰੋਤਿਆਂ ਨੂੰ ਦੱਸੀ ਜਾਈਏ, ਕਹਿੰਦੇ ਜਿਹੜੇ US ਸੈਂਸਸ ਵਾਲੇ ਆ ਉਹ ਸਿਟੀਜ਼ਨਸ਼ਿਪ ਦਾ ਕੁਐਸਚਨ 1820 ਚ ਸਟਾਰਟ ਹੋਇਆ ਸੀ ਤੇ 1950 ਤੱਕ ਇਹ ਚੱਲਦਾ ਗਿਆ। ਸੋ 1950 ਦੇ ਵਿੱਚ ਜਿਹੜਾ ਇਹ ਕੁਐਸਚਨ ਆ ਇਹ ਪੁੱਛਣਾ ਬੰਦ ਕਰ ਦਿੱਤਾ ਗਿਆ ਸੀ। ਜੀ ਜੀ ਬਿਲਕੁਲ ਉਹੀ ਜਿੱਦਾਂ ਆਪਾਂ ਦੇਖਦੇ ਹਾਂ ਵੀ ਇਹ ਬਜਟ ਦਾ ਬਹੁਤ ਵੱਡਾ ਇੱਕ ਕਾਰਨ ਰਹਿੰਦਾ ਆ ਸੈਂਸਸ ਜਿਹੜੀ ਮਰਦਮਸ਼ੁਮਾਰੀ ਆ। ਅਤੇ ਬਹੁਤ ਸਾਰੇ ਲੋਕ ਫਿਰ ਡਰਦੇ ਨੇ, ਝਿਜਕਦੇ ਨੇ ਸਿਟੀਜ਼ਨਸ਼ਿਪ ਦੇ ਜਿਹੜੇ ਸਵਾਲ ਨੂੰ ਲੈ ਕੇ, ਖਾਸ ਕਰਕੇ ਇਹੋ ਜਿਹੇ ਮਾਹੌਲ ਦੇ ਵਿੱਚ ਜਿੱਥੇ ਉਹਨਾਂ ਨੂੰ ਇਹ ਡਰ ਆ ਕਿ ਪਤਾ ਨਹੀਂ ਸਾਨੂੰ ਜਿਹੜਾ ਆ ਬਾਅਦ 'ਚ ਡਿਪੋਰਟ ਜਿਹੜਾ ਉਹ ਨਾ ਕਰ ਦਿੱਤਾ ਜਾਏ, ਚਾਹੇ ਉਹਨਾਂ ਦੇ ਕੋਲ ਸਹੀ ਪੇਪਰ ਵਰਕ ਵੀ ਹੋਵੇ। ਇੱਕ ਮਨ ਦੇ ਵਿੱਚ ਡਰ ਭੈ ਜਿਹੜਾ ਜਦੋਂ ਪੈ ਜਾਂਦਾ ਉਸ ਨੂੰ ਕੱਢਣਾ ਜਿਹੜਾ ਆ ਉਹ ਬਹੁਤ ਔਖਾ ਹੁੰਦਾ ਆ। ਸੋ ਅਜਿਹੀ ਇੱਕ ਜਿਹੜੀ ਮੁੱਖ ਕਾਰਨ ਜਿਹੜਾ ਸਿਟੀਜ਼ਨਸ਼ਿਪ ਦੇ ਸਵਾਲ ਨੂੰ ਲੈ ਕੇ ਉਹ ਲੱਗ ਰਿਹਾ ਹੈਗਾ ਆ ਉਹਨਾਂ ਲੋਕਾਂ ਦੇ ਲਈ। ਆਲਰੇਡੀ ਬਹੁਤ ਸਾਰੀਆਂ ਜਿਹੜੀਆਂ ਕਾਊਂਟੀਜ਼, ਬਹੁਤ ਸਾਰੀਆਂ ਕਮਿਊਨਿਟੀਜ਼ ਅਜਿਹੀਆਂ ਹੁੰਦੀਆਂ ਜਿਨ੍ਹਾਂ ਨੂੰ ਪਹਿਲਾਂ ਹੀ ਕਾਊਂਟ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ ਸੈਂਸਸ ਦੇ ਵਿੱਚ। ਅਤੇ ਜੇ ਉਹਨਾਂ ਦੇ ਵਿੱਚ ਇਹ ਸਵਾਲ ਵੀ ਪਾ ਦਿੱਤਾ ਜਾਊਗਾ ਤਾਂ ਹੋਰ ਜ਼ਿਆਦਾ ਡਰ ਜਿਹੜਾ ਉੱਥੇ ਪੈਦਾ ਹੁੰਦਾ ਹੈ। ਅਤੇ ਓਵਰਆਲ ਜਿਹੜੇ ਦੇਖਣ ਵਾਲੀ ਗੱਲ ਰਹੂਗੀ ਵੀ ਰਾਸ਼ਟਰਪਤੀ ਟਰੰਪ ਆਪਣੇ ਜਿਹੜੇ ਪ੍ਰਸ਼ਾਸਨ ਦੇ ਵਿੱਚ ਹੋਰ ਲੋਕਾਂ ਦੀ ਰਾਏ ਤੋਂ ਉਲਟ ਇਸ ਸਵਾਲ ਨੂੰ ਜਿਹੜਾ ਪਾਉਣਾ ਚਾਹੁਣਗੇ ਜਾਂ ਨਹੀਂ ਪਾਉਣਾ ਚਾਹੁਣਗੇ। ਹੁਣ ਤਾਂ ਸੁਪਰੀਮ ਕੋਰਟ ਨੇ ਵੀ ਜਿਹੜਾ ਆ ਇਸ ਸਵਾਲ ਨੂੰ ਇਸ ਮਰਦਮਸ਼ੁਮਾਰੀ ਦੇ ਫਾਰਮ ਦੇ ਵਿੱਚ ਨਾ ਪੁੱਛਣ ਦੀ ਜਿਹੜੀ ਕਹਿ ਲਓ ਵੀ ਫੈਸਲਾ ਸੁਣਾਇਆ ਸੀਗਾ ਜੀ। ਉੱਦਾਂ ਜੇ ਹੁਣ ਆਪਾਂ ਹਰਜੋਤ ਸਿੰਘ ਜੀ ਅਗਲੀ ਗੱਲ ਕਰਦੇ ਹਾਂ, ਇਕਨੋਮਿਕ ਤੌਰ ਦੇ ਉੱਤੇ ਅਮਰੀਕਾ ਲਗਾਤਾਰ ਜਿਹੜਾ ਉਹ ਅੱਗੇ ਵੱਧਦਾ ਜਾ ਰਿਹਾ ਆ। US ਦੀ ਇਕੋਨਮੀ ਦੇ ਵਿੱਚ ਤਕਰੀਬਨ 2.25 ਲੱਖ ਜਿਹੜੀਆਂ ਜੋਬਸ ਆ ਉਹ ਪਿਛਲੇ ਮਹੀਨੇ ਦੇ ਵਿੱਚ ਐਡ ਹੋਈਆਂ। 224,000 ਜਿਹੜੀਆਂ ਜੋਬਸ ਆ ਉਹ ਹੋਈਆਂ ਅਤੇ ਅਨਇੰਪਲੋਇਮੈਂਟ ਰੇਟ ਹੁਣ ਵੀ ਜਿਹੜਾ 3.7% ਦੇ ਉੱਤੇ ਉਹ ਲਗਾਤਾਰ ਚੱਲ ਰਿਹਾ ਆ। ਇਹ ਜਿਹੜੀ ਕਹਿ ਲਓ ਵੀ ਮੁਲਕ ਦੀ ਇਕੋਨਮੀ ਦੀ ਹਾਲਤ ਅਜੇ ਵੀ ਗੁੱਡ ਆ, ਜਦ ਕਿ ਅਮਰੀਕਾ ਦੀ ਜਿਹੜੀ ਟਰੇਡ ਵਾਰ ਆ ਉਹ ਚਾਈਨਾ ਦੇ ਨਾਲ ਜਿਹੜੀ ਚੱਲ ਰਹੀ ਆ। ਮੈਕਸੀਕੋ ਵਾਲਿਆਂ ਨੂੰ ਵੀ ਜਿਹੜੀਆਂ ਅੱਖਾਂ ਜਿਹੜੀਆਂ ਉਹ ਲਗਾਤਾਰ ਉਹ ਦਿਖਾਈਆਂ ਸੀਗੀਆਂ। ਸੋ ਅਨਇੰਪਲੋਇਮੈਂਟ ਰੇਟ ਹੁਣ 3.7% ਦੇ ਉੱਤੇ ਜਿਹੜੀ ਉਹ ਪਹੁੰਚ ਗਈ ਆ ਅਤੇ ਅਜੇ ਵੀ ਇਹ ਪਿਛਲੇ 50 ਸਾਲਾਂ ਦੇ ਰੈਕਡ ਦੇ ਹਿਸਾਬ ਦੇ ਨਾਲ ਸਭ ਤੋਂ ਘੱਟ ਜਿਹੜੀ ਸੀਮਾ ਦੇ ਉੱਤੇ ਜਿਹੜੀ ਇਸ ਟਾਈਮ ਚੱਲ ਰਹੀ ਹੈਗੀ ਆ। ਸੋ ਇੱਕ ਗੁੱਡ ਜਿਹੜੀ ਆ ਫਿਗਰਸ ਆ ਇਹ ਦੇਖਣ ਨੂੰ ਮਿਲ ਰਹੇ ਨੇ ਜੀ। ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਪਿਛਲੇ ਵੀਕਐਂਡ ਜਿਹੜਾ ਹੈਗਾ ਆ ਭੁਚਾਲ ਆਇਆ ਸੀਗਾ ਫਰਾਈਡੇ ਨੂੰ ਸਦਰਨ ਕੈਲੀਫੋਰਨੀਆ ਦੇ ਵਿੱਚ। ਕੱਲ ਆਇਆ ਸੀਗਾ ਜੀ ਕੱਲ ਆਇਆ ਸੀ, ਜਾਣੀ ਕਿ ਛੁੱਟੀ ਵਾਲੇ ਦਿਨ ਵੀਰਵਾਰ ਸੀਗਾ ਜੀ ਜੀ। ਤੇ ਉਹਦੇ ਵਿੱਚ ਕਹਿੰਦੇ ਭਈ ਕਾਫੀ ਵੱਡਾ ਜਿਹੜਾ ਇਹ ਅਰਥਕੁਏਕ ਸੀਗਾ, 6 ਦੇ ਲਾਗੇ ਛਾਗੇ ਦਾ ਇਹ 6.6 ਦਾ ਜੀ ਰਿਜ ਕ੍ਰੈਸਟ ਦੇ ਜਿਹੜਾ ਸੈਂਟਰ ਸੀਗਾ। 20 ਸਾਲਾਂ ਦੇ ਬਾਅਦ ਇਹ ਸਦਰਨ ਕੈਲੀਫੋਰਨੀਆ 'ਚ ਐਡਾ ਵੱਡਾ ਅਰਥਕੁਏਕ ਆਇਆ ਅਤੇ ਉਸ ਤੋਂ ਬਾਅਦ ਕਹਿੰਦੇ ਭਈ 100 ਦੀ ਗਿਣਤੀ ਦੇ ਵਿੱਚ ਜਿਹੜੇ ਹੋਰ ਝਟਕੇ ਆਏ ਜਿਨ੍ਹਾਂ ਦਾ ਜਿਹੜਾ ਮੈਗਨੀਚਿਊਡ ਸੀਗਾ 2 ਤੋਂ ਲੈ ਕੇ 3 ਦੀ ਰੇਂਜ ਵਿੱਚ ਅਤੇ 3 ਤੋਂ ਲੈ ਕੇ 4 ਦੀ ਰੇਂਜ ਵਿੱਚ ਸੀਗਾ। ਸੋ ਇਹਦੇ ਨਾਲ ਕਹਿੰਦੇ ਇਨਲੈਂਡ ਕਰਨ ਕਾਊਂਟੀ ਜਿੱਥੇ ਰਿਜ ਕ੍ਰੈਸਟ ਹੈਗਾ ਆ 150 ਮੀਲ ਨਾਰਥ ਈਸਟ ਆਫ ਲਾਸ ਐਂਜਲਸ, ਇੱਥੇ ਐਪੀ ਸੈਂਟਰ ਸੀਗਾ। ਬੇਕਰਸਫੀਲਡ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕਾਂ ਨੇ ਇਹਨੂੰ ਫੀਲ ਕੀਤਾ, ਇਸੇ ਤਰ੍ਹਾਂ ਫ੍ਰਿਜ਼ਨੋ ਏਰੀਏ ਦੇ ਵਿੱਚ ਵੀ, ਕਿਉਂਕਿ ਇੱਧਰ ਪਹਿਲਾਂ ਕਦੇ ਅਰਥਕੁਏਕ ਆਇਆ ਨਹੀਂ। ਬੇ ਏਰੀਏ ਤਾਂ ਬਹੁਤ ਆਉਂਦੇ ਰਹਿੰਦੇ ਹੈਗੇ ਆ। ਕਈ ਸਟੋਰਾਂ ਦਾ ਜਿਹੜਾ ਨੁਕਸਾਨ ਵੀ ਹੋਇਆ, ਮਾਲੀ ਨੁਕਸਾਨ, ਸਟੋਰਾਂ ਦੀਆਂ ਬੋਤਲਾਂ ਵਗੈਰਾ ਜਾਂ ਹੋਰ ਸ਼ੈਲਫਾਂ ਤੋਂ ਸਮਾਨ ਡਿੱਗ ਪਿਆ ਅਤੇ ਟੁੱਟ ਗਿਆ। ਅਤੇ ਨਾਲ ਦੀ ਨਾਲ ਜਿਹੜੇ USGS ਆ ਯੂਨਾਈਟਿਡ ਸਟੇਟਸ ਜਿਓਲੋਜੀਕਲ ਸਰਵਿਸ, ਉਹਨਾਂ ਵੱਲੋਂ ਵਾਰਨਿੰਗ ਦਿੱਤੀ ਗਈ ਆ 50-50 ਚਾਂਸ ਹੈਗਾ ਵੀ ਹੋਰ ਵੀ ਕੋਈ ਮੇਜਰ ਅਰਥਕੁਏਕ ਜਿਹੜਾ ਆ ਸਕਦਾ ਹੈਗਾ। ਅਤੇ ਦੱਸਦੇ ਜਾਈਏ ਕਹਿੰਦੇ ਵੀ ਇਸ ਤੋਂ ਪਹਿਲਾਂ ਜਿਹੜਾ ਵੱਡਾ ਮੇਜਰ ਅਰਥਕੁਏਕ ਲਾਸ ਐਂਜਲਸ ਦੇ ਵਿੱਚ ਆਇਆ ਸੀ ਉਹ 7.1 ਮੈਗਨੀਚਿਊਡ ਦਾ ਸੀਗਾ। ਅਕਤੂਬਰ 1999 ਦੇ ਵਿੱਚ ਇਹ ਭੁਚਾਲ ਉਦੋਂ ਆਇਆ ਸੀ।
ਜੀ ਬਿਲਕੁਲ। ਸੋ ਕੱਲ ਦੇ ਭੁਚਾਲ ਨੇ ਇੱਕ ਵਾਰੀ ਜਿਹੜੀ ਤਰਥੱਲੀ ਆ ਉਹ ਮਚਾ ਦਿੱਤੀ। ਆਪਾਂ ਕੱਲ ਜਦੋਂ ਹਰਜੋਤ ਸਿੰਘ ਜੀ ਖਬਰਾਂ ਖਤਮ ਕਰਕੇ ਹਟੇ ਸੀ, ਉਸ ਤੋਂ ਬਾਅਦ ਦੇ ਵਿੱਚ ਇਹ ਭੁਚਾਲ ਆਇਆ ਤੇ ਸਾਨੂੰ ਬੇਕਰਸਫੀਲਡ ਇਲਾਕੇ ਤੋਂ ਕਈ ਜਿਹੜੇ ਸਾਡੇ ਸਰੋਤਿਆਂ ਦੀਆਂ ਕਾਲਸ ਆਈਆਂ ਵੀ ਕਿ ਤੁਸੀਂ ਵੀ ਇਸ ਭੁਚਾਲ ਦੇ ਝਟਕੇ ਜਿਹੜੇ ਮਹਿਸੂਸ ਕੀਤੇ ਆ। ਸੋ ਫਰੈਜ਼ਨੋ ਤੱਕ ਜਿਹੜੇ ਝਟਕੇ ਆ ਕਈ ਲੋਕਾਂ ਨੇ ਇਸ ਦੇ ਜਿਹੜੇ ਮਹਿਸੂਸ ਕੀਤੇ ਆ ਤੇ ਕਾਫੀ ਜਿਹੜੀਆਂ ਕਹਿੰਦੀਆਂ ਬਿਲਡਿੰਗਸ ਜਿਹੜੀਆਂ ਵਾਇਲੈਂਟਲੀ ਸ਼ੇਕ ਕਰ ਰਹੀਆਂ ਸੀ, ਵੀ ਹਿਲਜੁਲ ਕਰ ਰਹੀਆਂ ਸੀ। ਲੋਕ ਜਿਹੜੇ ਆ ਉਹ ਕਿਤੇ ਨਾ ਕਿਤੇ ਡਰ ਗਏ, ਸਹਿਮ ਗਏ ਵੀ ਹੁਣ ਕੀ ਕਰਨਾ ਆ। ਸੋ ਹਰਜੋਤ ਸਿੰਘ ਜੀ ਇੱਥੇ ਡਰਿਲਸ ਕਰਾਈਆਂ ਜਾਂਦੀਆਂ ਕਿਸੇ ਵੀ ਤਰੀਕੇ ਦੀ ਐਮਰਜੈਂਸੀ ਦੇ ਵਿੱਚ ਕੀ ਕਰਨਾ ਆ, ਵੀ ਡੱਕ ਕਰਨਾ ਆ, ਮਜ਼ਬੂਤ ਟੇਬਲ ਦੇ ਥੱਲੇ ਜਾਣਾ ਆ, ਦਰਵਾਜ਼ੇ 'ਚ ਖੜਨਾ ਆ ਜਾਂ ਬਾਹਰ ਨੂੰ ਭੱਜਣਾ ਆ, ਬਹੁਤ ਕੁਛ ਜਿਹੜਾ ਸਿਖਾਇਆ ਜਾਂਦਾ ਆ। ਸੋ ਆਪਾਂ ਹਰ ਵਾਰੀ ਜਦੋਂ ਵੀ ਕੋਈ ਐਮਰਜੈਂਸੀ ਦੀ ਗੱਲ ਜਾਂ ਇੱਦਾਂ ਦੀ ਕੋਈ ਖਬਰ ਆਪਾਂ ਸੁਣਦੇ, ਆਪਾਂ ਸਰੋਤਿਆਂ ਨੂੰ ਜ਼ਰੂਰ ਯਾਦ ਦਿਵਾਉਂਦੇ ਹਾਂ ਵੀ ਆਪਣੀ ਐਮਰਜੈਂਸੀ ਦਾ ਰਾਹ, ਐਮਰਜੈਂਸੀ ਐਗਜ਼ਿਟ ਕਿਹੜੇ ਹੈਗੇ ਨੇ ਤੁਹਾਡੇ, ਜਿੱਥੇ ਕੰਮ ਕਰਦੇ ਹੋ, ਜਿੱਥੇ ਘਰਾਂ ਦੇ ਵਿੱਚ ਹੈਗੇ ਹੋ, ਉਹਨਾਂ ਥਾਵਾਂ ਦੇ ਉੱਤੇ। ਅਤੇ ਨਾਲ ਦੇ ਨਾਲ ਜਿਹੜੇ ਐਮਰਜੈਂਸੀ ਮੈਡੀਕਲ ਕਿਟਸ ਜਾਂ ਹੋਰ ਜਿਹੜਾ ਤੁਹਾਡਾ ਸਮਾਨ ਆ ਉਸ ਨੂੰ ਅਜਿਹੀਆਂ ਥਾਵਾਂ ਦੇ ਉੱਤੇ ਰੱਖੋ। ਜੇ ਅਚਨਚੇਤੇ ਰੱਬ ਨਾ ਕਰੇ ਕੋਈ ਇਹ ਆਪਣੇ ਇੱਥੇ ਐਪੀ ਸੈਂਟਰ ਹੁੰਦਾ ਜਿੱਥੇ ਤੁਸੀਂ ਰਹਿ ਰਹੇ ਹੋ, ਤਾਂ ਫਿਰ ਇਹ ਜ਼ਿਆਦਾ ਨੁਕਸਾਨਦਾਇਕ ਜਿਹੜਾ ਸਾਬਤ ਹੋ ਸਕਦਾ ਸੀ। ਬਜ਼ੁਰਗ ਜਿਹੜੇ ਕੋਈ ਵੀਲ ਚੇਅਰਸ ਦੇ ਵਿੱਚ ਨੇ ਜਾਂ ਜਿਹੜੇ ਤੇਜ਼ ਨਹੀਂ ਉੱਠ ਸਕਦੇ, ਭੱਜ ਸਕਦੇ, ਉਹਨਾਂ ਨੇ ਕੀ ਕਰਨਾ ਹੈ, ਕਿਵੇਂ ਕਰਨਾ ਹੈ, ਕੁਛ ਨਾ ਕੁਛ ਜਿਹੜਾ ਇੱਕ ਪਲਾਨ ਤੁਹਾਨੂੰ ਘਰ ਦੇ ਵਿੱਚ ਜ਼ਰੂਰ ਤਿਆਰ ਰੱਖਣਾ ਜਿਹੜਾ ਚਾਹੀਦਾ ਆ ਅਤੇ ਪਤਾ ਹੋਣਾ ਚਾਹੀਦਾ ਆ। ਬੰਦਾ ਸੋਚਦਾ ਇੱਦਾਂ ਹੁੰਦਾ ਵੀ ਮੈਂ ਬੜੀ ਤੇਜ਼ ਹਾਂ, ਮੈਨੂੰ ਕੁਛ ਨਹੀਂ ਜਿਹੜਾ ਇੱਦਾਂ ਹੋ ਸਕਦਾ, ਪਰ ਕੁਦਰਤ ਅੱਗੇ ਫਿਰ ਜ਼ੋਰ ਜਿਹੜਾ ਉਹ ਨਹੀਂ ਚੱਲਦਾ ਹੁੰਦਾ। ਸੋ ਪਲੀਜ਼ ਆਪੋ ਆਪਣੇ ਹਿਸਾਬ ਦੇ ਨਾਲ ਜਿਹੜੀਆਂ ਚੀਜ਼ਾਂ ਆ ਉਹ ਐਗਜ਼ਿਟ ਐਮਰਜੈਂਸੀ ਦੇ ਲਈ ਜਿਹੜਾ ਉਹ ਤਿਆਰ ਰਹਿਣਾ ਚਾਹੀਦਾ। ਕਿਉਂਕਿ ਜਦੋਂ ਨਾ ਨੈਚੁਰਲ ਡਿਜ਼ਾਸਟਰ ਆਉਂਦਾ ਆਪਾਂ ਥੋੜ੍ਹਾ ਚਿਰ ਯਾਦ ਰੱਖਦੇ ਫਿਰ ਭੁੱਲ ਜਾਂਦੇ। ਆਪਾਂ ਸਾਰਿਆਂ ਨੂੰ ਯਾਦ ਆ ਕਿਸ ਤਰ੍ਹਾਂ ਯੂਬਾ ਸਿਟੀ ਏਰੀਆ ਦੇ ਵਿੱਚ ਔਰੋਵਿਲ ਡੈਮ ਜਾਂ ਟੁੱਟਿਆ ਸੀ, ਫਿਰ ਸਾਰੇ ਕਿੱਦਾਂ ਡਰ ਸੀਗਾ, ਭੱਜਦੇ ਸੀ ਅਤੇ ਉਹ ਤੋਂ ਬਾਅਦ ਫਿਰ ਸਾਰੇ ਭੁੱਲ ਗਏ। ਅਤੇ ਇੱਕ ਗੱਲ ਜ਼ਰੂਰ ਆ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਸੇਵਕਾਂ ਦੇ ਲਈ ਕਹਿੰਦੇ ਵੀ ਡਰੋਪ, ਕਵਰ ਅਤੇ ਹੋਲਡ ਔਨ ਇਹ ਚਾਹੀਦਾ। ਅਤੇ ਐਮਰਜੈਂਸੀ ਪ੍ਰੀਪੇਅਰਡਨੈਸ ਕਿੱਟ ਜਿਹੜੀ ਆ ਨਾ ਉਹ ਜ਼ਰੂਰ ਚਾਹੀਦੀ ਆ। ਵੀ ਥੋੜ੍ਹਾ ਬਹੁਤਾ ਤੁਹਾਡੇ ਕੋਲ ਪਾਣੀ ਹੋਵੇ, 5-10 ਗੈਲਨ, ਹੋਰ ਖਾਣ ਪੀਣ ਦਾ ਸਮਾਨ ਜਿਹੜਾ 1 ਜਾਂ 2 ਵੀਕਾਂ ਲਈ ਕਿਤੇ ਨਾ ਕਿਤੇ ਤੁਸੀਂ ਸਟੋਰੇਜ ਰੂਮ ਦੇ ਵਿੱਚ ਚਾਹੇ ਤੁਹਾਡੇ ਗਰਾਜ ਦੇ ਵਿੱਚ ਰੱਖਿਆ ਹੋਣਾ ਚਾਹੀਦਾ। ਕੱਲ੍ਹ ਨੂੰ ਰੱਬ ਨਾ ਕਰੇ ਕਿਤੇ ਮੇਜਰ ਇੱਦਾਂ ਦਾ ਅਰਥਕੁਏਕ ਆਉਂਦਾ ਆ, ਤੁਹਾਡੀ ਗੈਸ ਕੱਟ ਆਫ ਹੋ ਜਾਂਦੀ ਆ, ਪਾਣੀ ਦੀਆਂ ਪਾਈਪਾਂ ਕੱਟ ਆਫ ਹੋ ਜਾਂਦੀਆਂ, ਅਤੇ ਪੀਣ ਲਈ ਪਾਣੀ ਅਤੇ ਥੋੜ੍ਹਾ ਬਹੁਤਾ ਖਾਣ ਲਈ ਜਿਹੜਾ ਕੋਈ ਦਵਾਈ ਆ ਜਾਂ ਕੁਛ, ਇਹ ਜ਼ਰੂਰ ਕਿੱਟ ਜਿਹੜੀ ਆ ਤੁਹਾਡੀ ਨਾ ਐਮਰਜੈਂਸੀ ਪ੍ਰੀਪੇਅਰਡਨੈਸ, ਚਾਹੇ ਭੁਚਾਲਾਂ ਦਾ, ਚਾਹੇ ਫਲੱਡਾਂ ਦਾ ਆ, ਚਾਹੇ ਅੱਗ ਨਾ ਹੁੰਦਾ, ਇਹ ਬਿਲਕੁਲ ਤੁਹਾਡੇ ਕੋਲ ਰੱਖਣਾ ਚਾਹੀਦਾ ਹੈਗਾ ਆ। ਅਤੇ ਆਪਾਂ ਢਿੱਲ ਕਰ ਜਾਂਦੇ ਹੈਗੇ ਆ ਜਦੋਂ ਕੁਛ ਨੈਚੁਰਲ ਡਿਜ਼ਾਸਟਰ ਹੁੰਦਾ, ਉਦੋਂ ਯਾਦ ਕਰਦੇ ਹਾਂ। ਇਹ ਬਹੁਤ ਜ਼ਰੂਰੀ ਆ। ਐਕਚੁਅਲੀ ਜਿਹੜੇ ਸਕੂਲਾਂ 'ਚ ਬੱਚੇ ਜਾਂਦੇ ਉਹਨਾਂ ਨੂੰ ਇਹ ਦੱਸਿਆ ਜਾਂਦਾ ਆ। ਹੁਣ ਅੱਗੇ ਲਾਗੂ ਕਿੰਨਾ ਕੁ ਕਰਦੇ ਆ ਇਹ ਆਪਾਂ ਨੂੰ ਪਤਾ ਨਹੀਂ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਆ, ਜਿਹੜੇ ਅਫੀਸ਼ੀਅਲਸ ਆ ਉਹ ਕਹਿ ਰਹੇ ਆ ਵੀ ਜਿਹੜੇ ਈਰਾਨ ਵਾਲੇ ਆ ਉਹ UK ਦਾ ਇੱਕ ਆਇਲ ਟੈਂਕਰ ਆ ਉਹ ਸੀਜ਼ ਕਰ ਸਕਦੇ ਆ। ਵੀ ਜੇ ਈਰਾਨ ਦਾ ਆਲਰੇਡੀ ਸੀਜ਼ ਕੀਤਾ ਹੋਇਆ ਉਹਨਾਂ ਦਾ ਜਿਹੜਾ ਸ਼ਿਪ ਆ ਉਹ ਵਾਪਸ ਨਹੀਂ ਕੀਤਾ। ਜਿਹੜਾ ਹੋਮਰੋਜ਼ ਦਾ ਸਟ੍ਰੇਟ ਹੈਗਾ, ਜਿਹੜੀ ਬੰਦਰਗਾਹ ਹੈਗੀ, ਉਹ ਵਾਲੇ ਰਸਤੇ ਦੇ ਥਾਣੀ ਬਹੁਤ ਜ਼ਿਆਦਾ ਜਿਹੜੇ ਆਇਲ ਦੇ ਟੈਂਕਰਸ ਕਹਿੰਦੇ ਤਕਰੀਬਨ ਵਿਸ਼ਵ ਦਾ 30% ਤੇਲ ਉਹਨਾਂ ਪਾਣੀਆਂ ਦੇ ਵਿੱਚੋਂ ਲੰਘਦਾ ਆ। ਅਤੇ ਉਸ ਬੰਦਰਗਾਹ ਦੇ ਉੱਤੇ ਈਰਾਨ ਵਾਲਿਆਂ ਦਾ ਜਿਹੜਾ ਦਬਦਬਾ ਪੂਰਾ ਹੈਗਾ ਆ ਵੀ ਕੌਣ ਲੰਘੇ ਕੌਣ ਨਾ ਲੰਘੇ। ਉਹਨਾਂ ਦੇ ਜੇ ਚਾਹਣ ਤਾਂ ਉਹ ਰੋਕ ਵੀ ਉੱਥੇ ਉਹ ਸਕਦੇ ਨੇ। ਸੋ ਬ੍ਰਿਟਿਸ਼ ਰਾਇਲ ਮਰੀਨਜ਼ ਆ, ਉਹਨਾਂ ਨੇ ਇੱਕ ਜਿਬਰਾਲਟਰ ਦੇ ਪੋਰਟ ਦੇ ਉੱਤੇ ਇੱਕ ਜਿਹੜਾ ਸ਼ਿਪ ਆ ਉਹ ਫੜ ਲਿਆ ਸੀ। ਅਤੇ ਕਹਿੰਦੇ ਕਿਹਾ ਜਾ ਰਿਹਾ ਸੀਗਾ ਵੀ ਇਸ ਦੇ ਵਿੱਚ ਜਿਹੜਾ ਤੇਲ ਜਾ ਰਿਹਾ ਆ ਉਹ ਸੀਰੀਆ ਨੂੰ ਜਾਇਆ ਜਾ ਰਿਹਾ ਹੈ। ਅਤੇ ਯੂਰਪੀਅਨ ਯੂਨੀਅਨ ਦੀਆਂ ਸੈਂਕਸ਼ਨਸ ਦੇ ਤਹਿਤ, ਰੋਕਾਂ ਦੇ ਤਹਿਤ ਇਹ ਉਹਨਾਂ ਸੈਂਕਸ਼ਨ ਦੀ ਉਲੰਘਣਾ ਸੀਗੀ। ਅਤੇ ਹੁਣ ਜਿਹੜੇ ਉੱਥੋਂ ਦੇ ਅਧਿਕਾਰੀ ਜਿਹੜੇ ਉਹ ਕਹਿ ਰਹੇ ਆ, ਇੱਥੋਂ ਤੱਕ ਕਿ ਈਰਾਨ ਰੈਵੋਲਿਊਸ਼ਨਰੀ ਗਾਰਡ ਕਾਰਪਸ ਦੇ ਜਿਹੜੇ ਸਾਬਕਾ ਕਮਾਂਡਰ ਰਹੇ, ਉਹਨਾਂ ਨੇ ਇਹ ਕਿਹਾ ਆ ਵੀ ਜੇ ਤੁਸੀਂ ਈਰਾਨ ਵਾਲਿਆਂ ਦਾ ਇਹ ਸ਼ਿਪ ਨਹੀਂ ਛੱਡਿਆ ਅਤੇ ਅਸੀਂ UK ਨੂੰ ਜਿਹੜਾ ਆ ਰਿਹਾ ਤੇਲ ਆ ਉਸ ਦੇ ਉੱਤੇ ਉਸ ਨੂੰ ਜਿਹੜਾ ਅਸੀਂ ਰੋਕ ਦੇਣਾ ਆ। ਸੋ ਜੇ ਇੱਦਾਂ ਲੱਗ ਰਿਹਾ ਸੀ ਹਰਜੋਤ ਸਿੰਘ ਜੀ ਵੀ ਅਮਰੀਕਾ ਵਾਲਿਆਂ ਦੇ ਨਾਲ ਜਿਹੜੇ ਕੁੰਡੇ ਜਿਹੜੇ ਆ ਸਿੰਘ ਜਲਦੀ ਫਸਣਗੇ, ਪਰ ਇਹ ਹਾਲਾਤ ਜਿਹੜੇ ਆ ਯੂਰਪ ਵਾਲਿਆਂ ਦੇ ਨਾਲ ਜਲਦੀ ਜਿਹੜੇ ਵਿਗੜਦੇ ਈਰਾਨ ਵਾਲਿਆਂ ਦੇ ਨਜ਼ਰ ਆ ਰਹੇ ਨੇ। ਅਮਰੀਕਾ ਨੇ ਵੀ ਆਪਣੇ ਪੱਧਰ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਸੈਂਕਸ਼ਨਸ ਆ ਉਹ ਲਾਈਆਂ ਹੋਈਆਂ ਆ। ਹੁਣ ਇਸ ਇਨਸੀਡੈਂਟ ਤੋਂ ਬਾਅਦ ਦੇ ਵਿੱਚ
ਕਿ ਯੂਰਪ ਦੇ ਉਹ ਮੁਲਕ ਜਿਹੜੇ ਕਹਿੰਦੇ ਸੀਗੇ ਇੱਕ ਟਾਈਮ ਦੇ ਉੱਤੇ ਵੀ ਜਿਹੜਾ ਇਹਨਾਂ ਨੇ ਨਿਊਕਲੀਅਰ ਡੀਲ ਬਣਾਈ ਆ ਵੀ ਉਸ ਨੂੰ ਅਮਰੀਕਾ ਨੂੰ ਪੁਸ਼ਟੀ ਜਿਹੜੀ ਕਰਨੀ ਚਾਹੀਦੀ, ਉਸ ਦੀ ਪ੍ਰੋੜਤਾ ਕਰਨੀ ਚਾਹੀਦੀ ਆ ਅਤੇ ਮੁੜ ਡੀਲ ਦੇ ਬਣਾਉਣੀ ਚਾਹੀਦੀ ਆ, ਕਿ ਹੁਣ ਇਸ ਇੰਸੀਡੈਂਟ ਤੋਂ ਬਾਅਦ UK ਵਾਲੇ ਉਹ ਹਾਮੀ ਇਸ ਦੇ ਵਿੱਚ ਭਰਨਗੇ ਜਾਂ ਫਿਰ ਹੋਰ ਕੋਈ ਜਿਹੜਾ ਆ ਇਸ ਦੇ ਬਾਰੇ ਸੋਚਣਗੇ ਵੀ ਇਸ ਦੇ ਉੱਤੇ ਈਰਾਨ ਦੇ ਨਾਲ ਕੀ ਕੀਤਾ ਜਾਵੇ। ਜੀ ਅਗਲੀ ਖਬਰ ਪਰ ਚਲੀਏ। ਜਿਹੜਾ ਕੱਲ ਇੱਕ ਜਿਹੜਾ ਹੈਲੀਕਾਪਟਰ ਆ ਉਹ ਕ੍ਰੈਸ਼ ਹੋ ਗਿਆ, ਜਿਹਦੇ ਵਿੱਚ ਕਹਿੰਦੇ ਵੀ 7 ਅਮਰੀਕਨ ਜਿਹੜੇ ਆ ਉਹਨਾਂ ਦੀ ਮੌਤ ਹੋ ਗਈ, ਅਤੇ ਉਹਨਾਂ ਦੇ ਵਿੱਚ ਇੱਕ ਬਹੁਤ ਅਮੀਰ ਬੰਦਾ ਜਿਹੜਾ ਵੈਸਟ ਵਰਜੀਨੀਆ ਤੋਂ ਸੀਗਾ, ਜਿਹੜਾ ਬਿਲੀਅਨੇਅਰ ਕੋਲ ਐਗਜ਼ੀਕਿਊਟਿਵ ਆ, ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਡੋਨਰ ਵੀ ਸੀ ਬਹੁਤ ਵੱਡਾ, ਅਤੇ ਕ੍ਰਿਸ ਕਲੇਨ ਉਹਦੀ ਵੀ ਜਿਹੜੀ ਆ ਮੌਤ ਹੋ ਗਈ। ਉਹਦਾ ਜਿਹੜਾ 61ਵਾਂ ਜਨਮ ਦਿਨ ਸੀਗਾ, ਅਤੇ 7 ਜਣਿਆਂ ਦੀ ਜਿਹੜੀ ਆ ਇਸ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਮੌਤ ਹੋ ਗਈ। ਜੀ ਬਿਲਕੁਲ, ਇਹ ਕੋਲ ਟਾਈਕੂਨ ਜਿਹੜਾ ਹਰਜੋਤ ਸਿੰਘ ਜੀ ਦੱਸਿਆ ਜਾਂਦਾ ਵੈਸਟ ਵਰਜੀਨੀਆ ਦਾ ਜਿਹੜਾ ਬਿਲੀਅਨੇਅਰ ਆ ਕ੍ਰਿਸ ਕਲਾਈਨ, ਅਤੇ ਜਿੱਦਾਂ ਤੁਸੀਂ ਦੱਸਿਆ ਵੀ ਰਾਸ਼ਟਰਪਤੀ ਟਰੰਪ ਦਾ ਇੱਕ ਵੱਡਾ ਸਪੋਰਟਰ ਅਤੇ ਡੋਨਰ ਵੀ ਦੱਸਿਆ ਜਾ ਰਿਹਾ ਆ। ਜੀ ਅਗਲੀ ਜਿਹੜੀਆਂ ਖਬਰਾਂ ਹਰਜੋਤ ਸਿੰਘ ਜੀ ਉਸ ਦੇ ਉੱਤੇ ਆਪਾਂ ਜਿਹੜੀ ਨਜ਼ਰ ਮਾਰਦੇ ਆਪਾਂ, ਜਿੱਦਾਂ ਦੱਸ ਹੀ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਜਿਹੜੀ ਮਾਰਕੀਟ ਆ ਉਹ ਬਹੁਤ ਗੁੱਡ ਜਿਹੜੀ ਕਿਤੇ ਨਾ ਕਿਤੇ ਕਰ ਰਹੀ ਹੈ। ਸੋ ਉਸ ਦਾ ਜਿਹੜਾ ਅਸਰ ਆ ਹਰਜੋਤ ਸਿੰਘ ਜੀ ਜਿਹੜੀ ਸਟਾਕ ਮਾਰਕੀਟ ਆ ਉਸ ਦੇ ਉੱਤੇ ਵੀ ਨਜ਼ਰ ਪੈ ਰਿਹਾ ਆ। ਉਹ ਵੀ ਜਿਹੜੀ ਓਵਰਆਲ ਜਿਹੜੀ ਉਹ ਪਹਿਲੋਂ ਜਿਹੜੀ ਉਹ ਤਾਂ ਗਈ ਸੀ, ਹੁਣ ਵੈਸੇ ਉੱਦਾਂ 50 ਪੁਆਇੰਟ ਜਿਹੜੀ ਡਿੱਗੀ ਹੈ, ਕਿਉਂਕਿ ਕੱਲ੍ਹ ਛੁੱਟੀ ਵੀ ਸੀਗੀ, ਅਤੇ ਛੁੱਟੀ ਤੋਂ ਬਾਅਦ ਦੇ ਵਿੱਚ ਹੁਣ ਇਹ ਇੱਕ ਦਿਨ ਵਾਸਤੇ ਦੁਬਾਰਾ ਖੁੱਲ੍ਹੀ ਹੈ, ਅਤੇ ਫਿਰ 2 ਦਿਨ ਵੀਕਐਂਡ ਦੇ ਉੱਤੇ ਫਿਰ ਬੰਦ ਰਹਿਣੀ ਆ। ਸੋ ਕਹਿੰਦੇ ਵੀ ਓਵਰਆਲ ਜਿਹੜੇ ਸਟਰੋਂਗ ਨੰਬਰਸ ਆ ਉਹ ਜਿਹੜੇ ਐਨਾਲਿਸਟ ਸੀਗੇ ਉਹਨਾਂ ਤੋਂ ਕਈ ਜ਼ਿਆਦਾ ਜਿਹੜੀਆਂ ਐਕਸੀਡ ਕਰ ਗਈਆਂ। ਉਹ ਸੋਚ ਰਹੇ ਸੀਗੇ ਵੀ ਤਕਰੀਬਨ 1.5 ਲੱਖ ਜਿਹੜੀਆਂ ਨਵੀਆਂ ਜੋਬਸ ਆ ਉਹ ਜੂਨ ਦੇ ਵਿੱਚ ਆ ਸਕਦੀਆਂ ਆ, ਪਰ 2.25 ਲੱਖ ਜਿਹੜੀਆਂ ਜੋਬਸ ਆ ਉਹ ਜਿਹੜੀਆਂ ਐਡ ਹੋਈਆਂ ਆ। ਮਈ ਮਹੀਨੇ ਦੇ ਵਿੱਚ ਇੱਕ ਟਾਈਮ ਦੇ ਉੱਤੇ ਇੱਦਾਂ ਲੱਗ ਰਿਹਾ ਸੀਗਾ ਵੀ ਇਹ ਜਿਹੜਾ ਡਾਊਨਵਰਡ ਟਰੈਂਡ ਜਿਹੜਾ ਉਹ ਹੋ ਸਕਦਾ ਆ, ਉਦੋਂ 72,000 ਜਿਹੜੀਆਂ ਪੋਜੀਸ਼ਨਸ ਆ ਉਹ ਐਡ ਹੋਈਆਂ ਸੀ। ਜੀ ਬਿਲਕੁਲ, ਸੋ ਇਕੋਨਮੀ ਜਿਹੜੀ ਆ ਕਾਫੀ ਸਟਰੋਂਗ ਚੱਲ ਰਹੀ ਹੈਗੀ ਆ। ਅਤੇ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ ਜਿਹੜੇ ਸਾਇੰਟਿਸਟ ਹੈਗੇ ਆ ਉਹਨਾਂ ਨੇ ਹੁਣ ਇੱਕ ਜਿਹੜੀ ਨਵੀਂ ਰਿਸਰਚ ਕਰਕੇ ਦੁਨੀਆ ਨੂੰ ਦੱਸਿਆ ਹੈ, ਕਹਿੰਦੇ ਪਈ ਜੇ ਪੂਰੇ ਦੁਨੀਆ ਦੇ ਵਿੱਚ 1 ਟ੍ਰਿਲੀਅਨ ਟਰੀ ਲਾ ਦਿੱਤਾ ਜਾਵੇ ਅਤੇ ਉਹਦੇ ਨਾਲ ਜਿਹੜਾ ਕਲਾਈਮੇਟ ਚੇਂਜ ਨੂੰ ਪੂਰੀ ਤਰ੍ਹਾਂ ਉਹਦਾ ਫਰਕ ਪੈ ਸਕਦਾ ਹੈਗਾ ਆ। ਅਤੇ ਕਹਿੰਦੇ ਇੱਕੋ ਇੱਕ ਚੀਪੈਸਟ ਸਸਤਾ ਅਤੇ ਜਿਹੜਾ ਇਫੈਕਟਿਵ ਵੇ ਹੈਗਾ ਆ ਜਿਹੜਾ ਆਪਾਂ 1 ਟ੍ਰਿਲੀਅਨ ਟਰੀਜ਼ ਜਿਹੜੇ ਲਾ ਦਈਏ, ਕਿਉਂਕਿ ਫਿਰ ਜੇ ਇੰਨੀ ਵੱਡੀ ਗਿਣਤੀ ਦੇ ਵਿੱਚ ਟਰੀ ਹੋਊਗੇ ਉਹ ਕਾਰਬਨ ਡਾਈਆਕਸਾਈਡ ਨੂੰ ਅਬਜ਼ੋਰਬ ਵੀ ਕਰ ਲੈਣਗੇ। ਅਤੇ ਉਹਨਾਂ ਨੇ ਮੁਲਕ ਵੀ ਦੱਸੇ ਆ ਜਿੱਥੇ ਜਗ੍ਹਾ ਬਹੁਤ ਜ਼ਿਆਦਾ ਹੈਗੀ ਆ, ਜਿੱਥੇ ਜ਼ਿਆਦਾ ਟਰੀ ਲੱਗ ਸਕਦੇ ਹੈਗੇ ਆ। ਉਹਨਾਂ ਦੇ ਵਿੱਚ ਉਹਨਾਂ ਨੇ ਰਸ਼ੀਆ, US, ਕੈਨੇਡਾ, ਆਸਟ੍ਰੇਲੀਆ, ਬ੍ਰਾਜ਼ੀਲ ਅਤੇ ਚਾਈਨਾ, ਇਹਨਾਂ ਦੇ ਕੋਲ ਕਹਿੰਦੇ ਬਹੁਤ ਜਗ੍ਹਾ ਅਵੇਲੇਬਲ ਹੈਗੀ ਆ ਜਿੱਥੇ ਰੀਫੋਰੈਸਟੇਸ਼ਨ ਹੋ ਸਕਦੀ ਹੈਗੀ ਆ। ਜੀ ਹਾਂ, ਸੋ ਇਹ ਤਾਂ ਆਪਾਂ ਵੀ ਪਹਿਲਾਂ ਤੋਂ ਕਹਿੰਦੇ ਆਏ ਹੈਗੇ ਆ ਵੀ ਬਿਲਕੁਲ ਜਿਹੜੇ ਟਰੀ ਆ ਵੱਧ ਤੋਂ ਵੱਧ ਲਾਣੇ ਚਾਹੀਦੇ ਆ। ਕਹਿੰਦੇ ਵੀ ਜੇ ਇੱਕ ਟਰੀ ਡਿੱਗਦਾ ਜੰਗਲ 'ਚ ਉਹਦੀ ਜਗ੍ਹਾ ਘੱਟੋ ਘੱਟ 10 ਹੋਰ ਲਾਣੇ ਚਾਹੀਦੇ ਹੈਗੇ ਆ। ਬਿਲਕੁਲ। ਅਤੇ ਹਰਜੋਤ ਸਿੰਘ ਜੀ ਇੱਕ ਨਾ ਅੱਜ ਤਸਵੀਰ ਮੈਂ ਫੇਸਬੁੱਕ ਦੇ ਉੱਤੇ ਦੇਖ ਰਿਹਾ ਸੀ, ਕਿਸੇ ਨੇ ਘਰ ਦੇ ਬਾਹਰ ਬੜਾ ਸੋਹਣਾ ਕਹਿੰਦੇ ਰੁੱਖ ਸੀ, ਉਹ ਵੱਢ ਕੇ ਅਤੇ ਬਾਅਦ ਛਾਨਣੀ ਲਾਈ ਸੀ ਵੀ ਜਿਹੜੀ ਧੁੱਪ ਆ ਉਹ ਨਾ ਪਵੇ, ਅਤੇ ਰੁੱਖ ਦੀ ਜਿਹੜੀ ਆ ਉਹ ਆਪ ਉਸਨੇ ਜੜੋਂ ਉਸਨੂੰ ਜਿਹੜਾ ਉਹ ਵੱਢ ਲਿਆ ਸੀਗਾ ਵੀ ਇਹ ਜਿਹੜਾ ਸ਼ਾਇਦ ਘਰ ਜਿਹੜਾ ਉਸਦਾ ਦਿਸਦਾ ਨਹੀਂ ਸੀਗਾ। ਸੋ ਇਹ ਵੀ ਨਾਲ ਦੇ ਨਾਲ ਇਕੱਲੇ 1 ਟ੍ਰਿਲੀਅਨ ਟਰੀ ਲਾਉਣ ਦੇ ਨਾਲ ਹੀ ਨਹੀਂ, ਨਾਲ ਦੇ ਨਾਲ ਜਿਹੜੀਆਂ ਕਾਰਬਨ ਡਾਈਆਕਸਾਈਡ ਐਮਿਸ਼ਨਸ ਹੈਗੀਆਂ ਉਸ ਦੇ ਉੱਤੇ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕਾਬੂ ਪਾਉਣ ਦੀਆਂ ਨਾਲ ਦੇ ਨਾਲ ਜ਼ਰੂਰਤਾਂ ਹੈਗੀਆਂ ਆ। ਇਹ ਕਹਿ ਦੇਣਾ ਤਾਂ ਹਰਜੋਤ ਸਿੰਘ ਜੀ ਸੌਖਾ 1 ਟ੍ਰਿਲੀਅਨ ਟਰੀਜ਼, ਪਰ ਆਪਾਂ ਜਿਸ ਰਫਤਾਰ ਦੇ ਨਾਲ ਤੁਸੀਂ ਬ੍ਰਾਜ਼ੀਲ ਦੀ ਗੱਲ ਕਰਦੇ, ਐਮਾਜ਼ੋਨ ਰੇਨ ਫੋਰੈਸਟ ਜਿਸ ਤਰੀਕੇ ਦੇ ਨਾਲ ਉੱਥੇ ਡੀਫੋਰੈਸਟੇਸ਼ਨ ਹੋ ਰਹੀ ਹੈ, ਜਿਸ ਰਫਤਾਰ ਦੇ ਨਾਲ ਉੱਥੇ ਰੁੱਖ ਵੱਢੇ ਜਾ ਰਹੇ ਆ, ਇਕੱਲਾ ਜਿਹੜਾ ਇਹ ਕਾਰਬਨ ਡਾਈਆਕਸਾਈਡ ਉਹ ਘੱਟ ਸੋਕਣ ਦੇ ਨਾਲ ਨਾਲ ਬਹੁਤ ਸਾਰੇ ਜਿਹੜੇ ਜੀਵ ਜੰਤੂ ਆ ਉਹ ਵੀ ਇਸ ਵਿਸ਼ਵ ਤੋਂ ਜਿਹੜੇ ਆ ਉਹ ਪੱਕੇ ਜਿਹੜੇ ਆ ਅਲੋਪ ਹੁੰਦੇ ਜਾ ਰਹੇ ਨੇ। ਸੋ ਇਹ ਵੀ ਕੁਛ ਨਾਲ ਦੇ ਨਾਲ ਚੱਲ ਰਿਹਾ ਆ। ਸੋ ਆਪਾਂ ਨੂੰ ਕੁਦਰਤ ਦੇ ਪ੍ਰਤੀ, ਵਾਤਾਵਰਨ ਦੇ ਪ੍ਰਤੀ ਸੁਹਿਰਦਤਾ ਜਿਹੜੀ ਆ ਉਹ ਬਹੁਤ ਜ਼ਰੂਰੀ ਹੈਗੀ, ਉਸ ਨੂੰ ਅਪਣਾਉਣਾ ਚਾਹੀਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਆ, ਕਈ ਲੋਕ ਨਾ ਬਹੁਤ ਬੇਵਕੂਫ ਹੁੰਦੇ ਆ, ਕੋਈ ਲੋਕ ਜਿਹੜੇ ਵੀਡੀਓ ਬਣਾਉਣ ਦੇ ਲਈ ਕੁਛ ਵੀ ਬਚਕਾਨਾ ਅਤੇ ਬੇਵਕੂਫਾਨਾ ਹਰਕਤਾਂ ਕਰਦੇ ਆ। ਇਸੇ ਤਰੀਕੇ ਦੇ ਨਾਲ ਇੱਕ ਵਾਲਮਾਰਟ ਦੀ ਇੱਕ ਖਬਰ ਆ ਰਹੀ ਆ, ਲੁਫਕਿਨ ਟੈਕਸਸ ਦੇ ਵਿੱਚ ਵਾਲਮਾਰਟ ਸੀ, ਉੱਥੇ
ਕਹਿੰਦੇ ਇੱਕ ਬੀਬੀ ਉਹ ਜਿਹੜੀਆਂ ਉੱਥੇ ਆਈਸਕ੍ਰੀਮਸ ਵਗੈਰਾ ਪਈਆਂ ਹੁੰਦੀਆਂ, ਬਲੂਬੈਲ ਆਈਸਕ੍ਰੀਮਸ ਕਹਿੰਦੇ ਪਈਆਂ ਸੀ, ਉਹ ਜਾ ਰਹੀ ਸੀ, ਉਹ ਵਿੱਚੋਂ ਕੱਢਦੀ ਸੀ, ਢੱਕਣ ਖੋਲ੍ਹਦੀ ਸੀ, ਚੱਟ ਕੇ ਤੇ ਫਿਰ ਵਾਪਸ ਰੱਖੀ ਜਾ ਰਹੀ ਸੀਗੀ। ਹੁਣ ਕਹਿੰਦੇ ਆ ਵੀ ਉਸ ਸਸਪੈਕਟ ਨੂੰ ਜਿਹੜਾ ਆ ਉਹ ਪਛਾਣ ਲਿਆ ਗਿਆ ਆ। ਨਾਮ ਤਾਂ ਜੇ ਉਸ ਦਾ ਜਿਹੜਾ ਉਹ ਰਿਲੀਜ਼ ਨਹੀਂ ਕੀਤਾ ਗਿਆ, ਤੇ ਪਰ ਕਹਿੰਦੇ ਆ ਵੀ ਜਦ ਇਹ ਹੁਣ ਫੜੀ ਜਾਂਦੀ ਆ ਤੇ ਜੇ ਉਸ ਦੇ ਤੇ ਚਾਰਜ ਲੱਗਦੇ ਆ, ਤੇ ਜੇ ਚਾਰਜ ਉਹਦੇ ਸਾਬਤ ਹੋ ਜਾਂਦੇ ਆ ਸਾਰਾ ਕੁਝ, ਉਸ ਨੂੰ ਵੱਧ ਤੋਂ ਵੱਧ ਸਜ਼ਾ ਜਿਹੜੀ ਆ ਉਸ ਨੂੰ 20 ਸਾਲ ਤੱਕ ਦੀ ਜਿਹੜੀ ਹੋ ਸਕਦੀ ਆ। ਸੋ ਬਹੁਤ ਸਾਰੇ ਜਿਹੜੇ ਨਿਆਣੇ, ਤੁਸੀਂ ਵੀਡੀਓਜ਼ ਕਈ ਦੇਖਦੇ ਹੋਣਗੇ, ਸਟੋਰਾਂ ਦੇ ਵਿੱਚ ਜਾ ਕੇ ਕਈ ਵਾਰੀ ਗੰਦ ਪਾਉਂਦੇ ਨੇ, ਕਿਤੇ ਜਾ ਕੇ ਬੋਤਲਾਂ ਜਿਹੜੀਆਂ ਆ ਉਹ ਦੁੱਧ ਵਾਲੀਆਂ ਸੁੱਟ ਕੇ ਤੇ ਛਾਲਾਂ ਮਾਰਦੇ ਨੇ, ਕਈ ਕੁਛ ਜਿਹੜੇ ਆ ਉਹ ਹਰਕਤਾਂ ਕਰਦੇ ਨੇ ਤਾਂ ਜੋ ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ 4 ਵਿਊ ਵੱਧ ਆ ਜਾਣ ਤੇ 4 ਲਾਈਕ ਜਿਹੜੇ ਆ ਉਹ ਵੱਧ ਹੋ ਜਾਣ। ਸੋ ਇਸ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਆ ਤੁਹਾਨੂੰ ਇੱਕ ਹਿਸਾਬ ਦੇ ਨਾਲ ਪੇਸ਼ੇਵਰ ਫੈਲਨ ਜਿਹੜੇ ਉਹ ਬਣਾ ਸਕਦੀਆਂ ਆ। ਇਹ ਚੀਜ਼ ਕੋਈ ਵੀ ਲਾਈਕ ਨਹੀਂ ਕਰਦਾ, ਤੇ ਜੇ ਤੁਸੀਂ ਅਧਿਕਾਰੀਆਂ ਦੇ ਹੱਥੇ ਚੜ੍ਹ ਜਾਂਦੇ ਆ ਤਾਂ 20 ਸਾਲ ਤੱਕ ਦੀ ਦੇਖੋ ਹੁਣ ਬੀਬੀ ਨੂੰ ਸਜ਼ਾ ਹੋ ਸਕਦੀ ਹੈ, ਜੇ ਹੋਈ ਨਹੀਂ ਆ ਤੇ ਜੇ ਇਸ ਨੂੰ ਹੁੰਦੀ ਆ ਤੇ ਫਿਰ ਦੱਸੋ, ਚੱਟ ਲੈ ਫਿਰ ਆਈਸਕ੍ਰੀਮ ਫਿਰ ਪੱਕੀ ਚੱਟਦੀ ਰਹੂਗੀ ਅੰਦਰ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਧਿਆਨ ਰੱਖਣ ਦੀ ਜ਼ਰੂਰਤ ਆ। ਨਿਆਣੇ ਕੀ ਕਰਦੇ ਨੇ ਤੁਹਾਡੇ, ਕਿਵੇਂ ਕਰਦੇ ਨੇ, ਇਹ ਵੀ ਇਹਦੇ ਵੱਲ ਵੀ ਭਾਈ ਮਾਪਿਓ ਧਿਆਨ ਰੱਖਿਆ ਕਰੋ ਜੀ। ਸੋ ਬਿਲਕੁਲ ਸਾਡਾ ਸਮਾਂ ਵੀ ਸਮਾਪਤ ਹੈ। ਜਾਂਦੇ ਜਾਂਦੇ ਆਪਾਂ ਇੱਕ ਖਬਰ ਸਾਂਝੀ ਕਰਦੇ ਜਾਈਏ। ਐਲ ਸੈਂਟਰੋ ਏਰੀਏ ਦੇ ਵਿੱਚ ਇੱਕ ਜਿਹੜੀ ਫੈਸਿਲਿਟੀ ਹੈਗੀ ਆ, ਓਰੀਜਨਲ ਡਿਟੈਂਸ਼ਨ ਫੈਸਿਲਿਟੀ, ਉਹਦੇ ਵਿੱਚ ਵੀ ਬਹੁਤ ਸਾਰੇ ਆਪਣੇ ਜਿਹੜੇ ਪੰਜਾਬੀ ਭਰਾ ਹੈਗੇ ਆ ਉਹ ਅਰੈਸਟ ਕੀਤੇ ਹੋਏ ਹੈਗੇ ਆ। ਸਾਰਿਆਂ ਨੂੰ ਪਤਾ ਹੀ ਆ ਵੀ 100 ਦੀ ਗਿਣਤੀ ਦੇ ਵਿੱਚ ਪੰਜਾਬੀ ਜਿਹੜੇ ਆ ਇਲੀਗਲ ਜਿਹੜੇ ਕ੍ਰੋਸਿੰਗ ਕਰਕੇ ਜਿਹੜੇ USA 'ਚ ਆਏ ਹੈਗੇ, ਉਹ ਫੜ ਕੇ ਉੱਥੇ ਰੱਖੇ ਹੋਏ ਹੈਗੇ ਆ। ਸੋ ਚੈਪਲਿਨ ਰਿਚਰਡ ਵਾਰਨਸ ਜਿਹੜੇ ਆ ਇੰਪੀਰੀਅਲ ਰੀਜਨਲ ਡਿਟੈਂਸ਼ਨ ਫੈਸਿਲਿਟੀ, ਉਹਨਾਂ ਨੇ ਇਹ ਕਿਹਾ ਵੀ ਮੈਨੂੰ ਬਹੁਤ ਸਾਰੀ ਜਿਹੜੀ ਸਿੱਖ ਕਮਿਊਨਿਟੀ ਵੱਲੋਂ ਜਿਹੜੀਆਂ ਦਸਤਾਰਾਂ ਦੀਆਂ ਜਿਹੜੀਆਂ ਡੋਨੇਸ਼ਨ ਆਈਆਂ। ਸੋ ਬਹੁਤ ਸਾਰੇ ਜਿਹੜੇ ਮੁੰਡੇ ਉੱਥੇ ਆਪਣੇ ਸੀ, ਉਹਨਾਂ ਨੂੰ ਦਸਤਾਰਾਂ ਦੀ ਜ਼ਰੂਰਤ ਸੀ। ਸੋ ਆਪਣੀ ਸਿੱਖ ਕਮਿਊਨਿਟੀ ਨੇ ਉਸ ਏਰੀਏ ਦੇ ਵਿੱਚ ਜਿਹੜੀਆਂ ਦਸਤਾਰਾਂ ਆ ਉਸ ਫੈਸਿਲਿਟੀ 'ਚ ਪਹੁੰਚਾਈਆਂ ਹੈਗੀਆਂ ਜੀ। ਤੇ ਹਰਜੋਤ ਸਿੰਘ ਜੀ, ਆਪਾਂ ਇਸ ਪ੍ਰੋਗਰਾਮ ਨੂੰ ਜਿਹੜਾ ਹੁਣ ਇੱਥੇ ਹੀ ਸਮੇਟਦੇ ਹਾਂ, ਸਮਾਪਤ ਕਰਦੇ ਹਾਂ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਜੀ ਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਜਾਂ ਵੇਚਣ ਦੇ ਲਈ ਗੱਲ ਕਰ ਸਕਦੇ ਹੋ ਰੀਅਲਟਰ